अस्सलाम वालेकुम जी। ਇਹ ਮੇਰੀ ਤਸਵੀਰ ਲਾ ਕੇ ਮੇਰੇ ਖਿਲਾਫ ਕੁਝ ਵੀਡੀਓ ਬਣਾਈਆਂ ਗਈਆਂ ਨੇ। ਜਿੱਥੇ ਬੰਦਾ ਗਲਤ ਹੋਵੇ ਉਹਨੂੰ ਆਪਣੀ ਗਲਤੀ ਦੀ ਮਾਫੀ ਮੰਗ ਲੈਣੀ ਚਾਹੀਦੀ। ਮੈਂ ਆਪਣੀ ਗਲਤੀ ਦੀ ਮਾਫੀ ਮੰਗਣ ਲਗਾ। ਪਹਿਲਾਂ ਤਾਂ ਮੈਂ ਸ਼ੁਕਰੀਆ ਅਦਾ ਕਰਨਾ ਉਹ तमाम ਹਕੂਮਤੀ ਅਦਾਰੇ ਜਿਨ੍ਹਾਂ ਨੇ 1122 ਸਮੇਤ ਜਿਨ੍ਹਾਂ ਸਲਾਹ ਮੁਤਾਸਰੀਨ ਦੀ ਹਰ ਲਿਹਾਜ਼ ਦੇ ਨਾਲ ਹੈਲਪ ਕੀਤੀ, ਮਦਦ ਕੀਤੀ। ਮੈਂ ਉਹਨਾਂ ਨੂੰ ਖਰਾਜ ਤਹਿਸੀਨ ਪੇਸ਼ ਕਰਨਾ। ਇਸੇ ਤਰ੍ਹਾਂ तमाम ਉਹ ਤਨਜ਼ੀਮਾਂ, ਫਲਾਹੀ ਅਦਾਰੇ, ਰਫਾਈ ਤਨਜ਼ੀਮਾਂ ਜਿਨ੍ਹਾਂ ਨੇ ਇਸ ਮੁਸ਼ਕਲ ਵਕਤ ਦੇ ਵਿੱਚ ਬੜਾ ਸਾਥ ਦਿੱਤਾ ਔਰ ਦੇ ਰਹੇ ਨੇ। ਔਰ ਜਿਹੜੇ ਲੋਕ ਇਨਫਰਾਦੀ ਤੌਰ ਤੇ ਕੱਲਿਆਂ ਲੱਗੇ ਜਾਂ ਮਤਲਬ ਕਿ ਮੁੰਡੇ ਆਪਣਾ ਤਨਜ਼ੀਮ ਬਣਾ ਕੇ ਲੱਗੇ ਕੰਮ ਕਰਦੇ ਸਨ ਪੇ ਕਰ ਰਹੇ ਨੇ, ਮੈਂ ਉਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਦਾਤ ਦੇ ਨਾਲ ਅੱਲਾਹ ਪਾਕ ਦੀ ਜ਼ਾਤ ਤੁਹਾਡਾ ਸਾਰਿਆਂ ਦਾ ਜੋ ਕੁਝ ਵੀ ਤੁਸੀਂ ਹਿੱਸਾ ਪਾਇਆ ਕਬੂਲ ਫਰਮਾਵੇ। ਤਕਰੀਬਨ 3-4 ਦਿਨ ਤੋਂ ਤੁਸੀਂ ਮੇਰੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਟਿਕਟਾਕ, ਯੂਟਿਊਬ, ਫੇਸਬੁੱਕ ਤੇ ਵੇਖ ਰਹੇ ਹੋਵੋਗੇ ਕਿ ਮੈਂ ਆਨਲਾਈਨ ਨਹੀਂ ਸਾਂ, ਐਕਟਿਵ ਨਹੀਂ ਸਾਂ। ਉਹਦੀ ਵਜ੍ਹਾ ਇਹ ਵੇ ਕਿ ਅਸੀਂ ਕੰਮ ਦੇ ਵਿੱਚ ਮਸਰੂਫ ਸਾਂ। ਜਿਹੜੇ ਇਲਾਕੇ ਮੁਤਾਸਰ ਹੋਏ ਨੇ ਜ਼ਿਆਦਾ, ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਸੀ, ਆਪਣੇ ਉਸ ਕੰਮ ਦੇ ਵਿੱਚ ਖਿਦਮਤ ਖਲਕ ਦੇ ਵਿੱਚ ਮਸਰੂਫ ਸਾਂ। ਮੈਂ ਐਸੇ ਇਲਾਕੇ ਦੇ ਵਿੱਚ ਹਾਂ ਜਿੱਥੇ ਸਰਵਿਸ ਸਿਗਨਲ ਦੀ ਪ੍ਰੋਬਲਮ ਸੀ। ਇੱਕ ਹੋਰ ਤਨਜ਼ੀਮ ਰਾਸ਼ਨ ਲੈ ਕੇ ਉਧਰ ਨੂੰ ਗਈ। ਉਹਨਾਂ ਦੇ ਵਿੱਚੋਂ ਇੱਕ ਦੋ ਦੋਸਤ ਨੇ ਮੈਨੂੰ ਦੱਸਿਆ ਕਿ ਵੈਸ ਬਾਈ ਤੁਹਾਨੂੰ ਪਤਾ ਹੈ ਕਿ ਤੁਹਾਡੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਇੱਕ ਮੁਹਿੰਮ ਬਣ ਗਈ। ਮੈਂ ਮੈਨੂੰ ਤਾਂ ਪਤਾ ਹੀ ਨਹੀਂ, ਕਿਉਂਕਿ ਮੈਂ ਜਿੱਥੇ ਹਾਂ ਤੁਸੀਂ ਵੀ ਆ ਗਏ ਹੋ, ਵੇਖ ਲਓ ਇੱਥੇ ਸਰਵਿਸ ਹੈ ਵੇ, ਸਿਗਨਲ ਹੈ ਨੇ, ਕਿਉਂਕਿ ਬਾਰਡਰ ਏਰੀਆ ਸੀ। ਯਾਨੀ ਕਿ ਇੱਥੇ ਵੇਖਣ ਦਾ ਮੌਕਾ ਹੀ ਨਹੀਂ, ਕੰਮ ਦੇ ਵਿੱਚ ਹੀ ਇੰਨੇ ਮਸਰੂਫ ਕਿ ਸੋਸ਼ਲ ਮੀਡੀਆ ਇਸਤੇਮਾਲ ਹੀ ਕਰਨ ਦਾ ਟਾਈਮ ਨਹੀਂ ਮਿਲਿਆ। ਉਹ ਆਂਦੇ ਨੇ ਵੀ ਤੁਹਾਡੇ ਖਿਲਾਫ ਇੱਕ ਮੁਹਿੰਮ ਬਣੀ। ਮੈਂ ਕੀ? ਉਹਨੇ ਵੀਡੀਓ ਵਿਖਾਈ, ਚਲੋ ਮੈਂ ਵੇਖੀ, ਮੈਂ ਹੱਸਿਆ ਵੀ। ਹੁਣ ਵੀ ਮਤਲਬ ਮੈਨੂੰ ਸਮਝੋ ਕਿ ਹੈਰਾਨਗੀ ਹੋ ਰਹੀ। ਆਂਦੇ ਇਹਨੂੰ ਜਵਾਬ ਦਿਓ। ਮੈਂ ਕਿਹਾ ਗੱਲ ਇਹ ਵੇ, ਗੱਲ ਦਾ ਜਵਾਬ ਗੱਲ ਨਾਲ ਦੇਵਾਂਗੇ ਤੇ ਮਜ਼ੀਦ ਗੱਲਾਂ ਵਧਣ ਦੀਆਂ। ਉਹਨਾਂ ਸਾਡੇ ਕੰਮ ਦੇ ਉੱਤੇ ਤਨਕੀਦ ਕੀਤੀ, ਅਸੀਂ ਉਹਨਾਂ ਦੀ ਗੱਲ ਦਾ ਜਵਾਬ ਕੰਮ ਨਾਲ ਦਿਆਂਗੇ। ਗੱਲ ਦਾ ਜਵਾਬ ਅਸੀਂ ਕੰਮ ਨਾਲ ਦਿਆਂਗੇ। ਇਸ ਤਰ੍ਹਾਂ ਨਹੀਂ ਆ ਕਿ ਉਹਨਾਂ ਗੱਲ ਕੀਤੀ ਹੈ, ਤਨਕੀਦ ਕੀਤੀ, ਅਸੀਂ ਅੱਗੋਂ ਫਿਰ ਉਹਨਾਂ ਨੂੰ ਜਵਾਬ ਦੇਈਏ, ਉਹ ਫਿਰ ਗੱਲ ਖਰਾਬ ਹੋ ਜਾਂਦੀ। ਮੈਂ ਸ਼ੁਕਰੀਆ ਅਦਾ ਕਰਨਾ ਉਹਨਾਂ ਦੋਸਤਾਂ ਦਾ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹੇ ਨੇ ਔਰ ਸੋਸ਼ਲ ਮੀਡੀਆ ਤੋਂ ਇਲਾਵਾ ਜਿਹੜੇ ਦੋਸਤ ਕੰਮ ਕਰਦੇ ਰਹੇ ਨੇ ਮੈਦਾਨ ਦੇ ਵਿੱਚ ਅਮਲੀ ਤੌਰ ਦੇ ਉੱਤੇ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨਾ। ਮੈਂ ਉਹਨੂੰ ਇਹ ਆਖਿਆ, ਮੈਂ ਖਿਲਾਫ ਕਿਸੇ ਦੇ ਜਵਾਬ ਨਹੀਂ ਦੇਣਾ। ਅਸੀਂ ਆਪਣੇ ਕੰਮ ਦੇ ਵਿੱਚ ਮਸਰੂਫ ਹਾਂ, ਕੰਮ ਕਰਾਂਗੇ, ਕੰਮ ਕਰਕੇ ਵਿਖਾ ਦਿਆਂਗੇ, ਗੱਲ ਮੁੱਕੀ। ਅੱਲਾ ਅੱਲਾ ਤੇ ਖੈਰ ਸੱਲਾ। ਮੈਂ ਮਾਫੀ ਇਸ ਗੱਲ ਦੀ ਮੰਗਣ ਲੱਗਾ ਕਿ ਗਲਤੀ ਮੇਰੇ ਕੋਲੋਂ ਜਿਹੜੀ ਇਹ ਹੋਈ ਹੈ ਕਿ ਮੈਂ ਕੋਈ ਵੀ ਪੋਸਟ, ਰੀਲ, ਟਿਕਟਾਕ, ਵੀਡੀਓ, ਫੋਟੋ ਐਸੀ ਨਹੀਂ ਬਣਾਈ ਕਿ ਜਿਹਦੇ ਵਿੱਚ ਮੈਂ ਰਾਸ਼ਨ ਪਕਾਉਂਦਿਆਂ, ਪੈਕ ਕਰਦਿਆਂ, ਵੰਡਦਿਆਂ, ਲੋਕਾਂ ਨੂੰ ਖਵਾਉਂਦਿਆਂ ਮੈਂ ਕੋਈ ਫੋਟੋ, ਵੀਡੀਓ, ਰੀਲ, ਟਿਕਟਾਕ ਬਣਾਈ ਹੋਵੇ। ਇਸ ਤੋਂ ਪਿੱਛੇ ਕਰਦੇ ਰਹੇ ਹਾਂ ਕੰਮ ਤੇ ਵਹਾਉਂਦੇ ਵੀ ਰਹੇ ਹਾਂ, ਲੇਕਿਨ ਇਸ ਦਫਾ ਅਸਾਂ ਇਰਾਦਾ ਕੀਤਾ ਸੀ ਕਿ ਕਿਸੇ ਦੀ ਵੀ ਸੈਲਫ ਰਿਸਪੈਕਟ, ਇੱਜ਼ਤ ਨਫਸ ਮਜਰੂਹ ਨਾ ਹੋਵੇ। ਕੋਈ ਕੰਮ ਕਰਕੇ ਤੇ ਵਹਾਣਾ ਨਹੀਂ। ਜਦੋਂ ਅੱਲਾ ਵਾਸਤੇ ਕਰਨਾ ਤੇ ਅੱਲਾ ਤੇ ਬੰਦੇ ਦੇ ਦਰਮਿਆਨ ਹੋਣਾ ਚਾਹੀਦਾ ਸੀ ਆਪਣਾ ਕੰਮ ਕਰਨਾ। ਸੋ ਉਹ ਮੈਂ ਇੱਕ ਦਿਨ ਅਵੇਅਰਨੈਸ ਦੇ ਤੌਰ ਤੇ ਇੱਕ ਪੈਗਾਮ ਦਿੱਤਾ, ਜਿਹਦੇ ਵਿੱਚ ਮੈਂ ਆਖਿਆ ਕਿ ਯਾਰ ਜਦੋਂ ਰਾਸ਼ਨ ਦਿੰਦੇ ਹੋ ਤੁਸੀਂ ਤੇ ਇੱਕ ਫੋਟੋ, ਇੱਕ ਡੱਬਾ ਬਿਰਿਆਨੀ ਦਾ ਦੇ ਕੇ ਤੇ ਫੋਟੋ ਬਣਾ ਕੇ, ਰੀਲ ਬਣਾ ਕੇ, ਟਿਕਟਾਕ ਬਣਾ ਕੇ ਅਪਲੋਡ ਕਰ ਛੱਡਦੇ। ਉਹ ਅਗਲਿਆਂ ਦੇ ਵੇਖਣ ਵਾਲੇ ਸੌ ਰਿਸ਼ਤੇਦਾਰ, ਯਾਰ ਸੱਜਣ, ਹਾਂਜੀ ਲਾਗਲਾ, ਉਹ ਬਾਅਦ ਵਿੱਚ ਉਹਨਾਂ ਦਾ ਮਜ਼ਾਕ ਉਡਾਉਣਗੇ। ਤਾਂ ਨਾ ਕਰਿਆ ਕਰੋ, ਮਤਲਬ ਇੰਨੀ ਨਾ ਕਰਿਆ ਕਰੋ। ਉਹ ਮੇਰੀ ਗੱਲ ਨੂੰ, ਮੈਨੂੰ ਪਤਾ ਕੰਮ ਵੀ ਕਿੱਥੋਂ ਸ਼ੁਰੂ ਹੋਇਆ, ਮੇਰੀ ਗੱਲ ਨੂੰ ਉਹ ਸਾਹਬਰਾਂ ਨੇ ਗਲਤ ਰੰਗ ਦਿੱਤਾ। ਅੱਗੋਂ ਵੇਖੋ ਵੇਖੀ ਦੋਸਤਾਂ ਮਿਹਰਬਾਨਾਂ ਨੇ ਉਹ ਚੁੱਕ ਲਈ ਗੱਲ, ਉਹ ਜਈ ਚੁੱਕੀ ਗਈ, ਉਹ ਫਿਰ ਇੱਕ ਮੁਹਿੰਮ ਬਣ ਗਈ। ਚਲੋ ਲੋਕਾਂ ਨੂੰ ਵਿਊ ਵੀ ਮਿਲ ਗਏ, ਕਮੈਂਟ ਵੀ ਮਿਲ ਗਏ, ਸਾਰਾ ਕੁਝ ਮਿਲ ਗਿਆ। ਲੇਕਿਨ ਗਲਤੀ ਮੇਰੀ ਕਿਹੜੀ ਏ? ਉਹ ਗਲਤੀ ਇਹ ਵੇ ਕਿ ਮੈਂ ਇਸ ਦਫਾ ਕੋਈ ਫੋਟੋ ਸੈਸ਼ਨ ਨਹੀਂ ਕੀਤਾ ਜਾਂ ਮੈਂ ਕੋਈ ਟਿਕਟਾਕ, ਰੀਲ, ਵੀਡੀਓ ਬਣਾ ਕੇ ਅਪਲੋਡ ਨਹੀਂ ਕੀਤੀ। ਇਹੀ ਮੇਰੀ ਗਲਤੀ ਹੈ। ਚੌਲ ਪਕਾਉਂਦਿਆਂ, ਖਾਣਾ ਪਕਾਉਂਦਿਆਂ, ਰੋਟੀਆਂ ਪਕਵਾਉਂਦਿਆਂ, ਪੈਕ ਕਰਦਿਆਂ, ਲੋਕਾਂ ਨੂੰ ਦਿੰਦਿਆਂ, ਹਾਂਜੀ ਫਿਰ ਲੋਕਾਂ ਨੂੰ ਖਾਂਦਿਆਂ, ਉਹ ਸਾਰੀਆਂ ਵੀਡੀਓ ਬਣਾਈਆਂ ਜਾਂਦੀਆਂ, ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਜਾਂਦੀਆਂ। ਵੇਖਣ ਵਾਲੇ ਫਿਰ ਐਪਰੀਸ਼ੀਏਟ ਵੀ ਕਰਦੇ, ਫਿਰ ਆਂਦੇ ਵਾਹ 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 ਬੜਾ ਕੰਮ ਹੋਇਆ। ਜਦੋਂ ਵਹਾਇਆ ਕੁਝ ਨਹੀਂ ਤੇ ਵੇਖਣ ਵਾਲਿਆਂ ਨੇ ਤੇ ਇਹ ਆਖਣਾ ਕਿ ਝੂਠ ਹੈ। ਕੀ ਖਿਆਲ? ਸੋ ਜਦੋਂ ਅਪਲੋਡ ਕਰਾਂਗਾ, ਮੈਨੂੰ ਅਗਲੀ ਗੱਲ ਦਾ ਵੀ ਪਤਾ, ਜਦੋਂ ਮੈਂ ਅਪਲੋਡ ਕਰਾਂਗਾ ਫਿਰ ਕਮੈਂਟ ਕੀ ਆਉਣਗੇ? ਵਿਖਾਵਾ,
ਰਿਆਕਾਰੀ, ਨਮਾਇਸ਼, ਅੱਲਾ ਤੇਰੀ ਇਹ ਨੇਕੀ ਤੇਰੇ ਮੂੰਹ ਤੇ ਮਾਰ ਦੇਣੀ ਹੈ। ਮੈਨੂੰ ਪਤਾ ਇਹਨਾਂ ਗੱਲਾਂ ਦਾ, ਲੇਕਿਨ ਬੜਾ ਵੱਡਾ ਕਲੇਜਾ ਚਾਹੀਦਾ। ਮੈਨੂੰ 8 ਸਾਲ ਹੋ ਗਏ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਦੇ ਉੱਤੇ ਕੰਮ ਕਰਦਿਆਂ। 8 ਸਾਲਾਂ ਦੇ ਵਿੱਚ ਮੈਂ ਕੀ ਫੇਸ ਕੀਤਾ ਉਹ ਮੈਨੂੰ ਪਤਾ ਜਾਂ ਅੱਲਾ ਨੂੰ ਪਤਾ। ਹੁਣ ਵੀ ਮੈਨੂੰ ਪਤਾ ਕਿ ਇਹ ਮੇਰੀ ਗਲਤੀ ਹੈ ਕਿ ਮੈਂ ਕੰਮ ਕਰਕੇ ਵਹਾਇਆ ਨਹੀਂ। ਹੁਣ ਮੈਂ ਵਹਾਵਾਂਗਾ, ਹਰ ਇੱਚੀ ਬਿਚੀ ਹੁਣ ਵਹਾ ਦਿਆਂਗਾ, ਜੋ ਵੀ ਛੋਟੇ ਤੋਂ ਛੋਟਾ ਕੰਮ ਤੇ ਵੱਡੇ ਤੋਂ ਵੱਡਾ ਕੰਮ। ਲੋਕਾਂ ਨੇ ਮੋਸਫੈਲ ਦੀ ਡੱਬੀ ਤੋਂ ਲੈ ਕੇ ਨਾ ਮੱਛਰ ਵਾਲੇ ਲੋਸ਼ਨ ਦੀ ਡੱਬੀ ਤੋਂ ਲੈ ਕੇ ਤੇ ਦੇਗ ਤੱਕ ਹਰ ਵੀਡੀਓ ਬਣਾ ਕੇ ਲੋਕਾਂ ਨੇ ਅਪਲੋਡ ਕੀਤੀ, ਲੇਕਿਨ ਉਹਨਾਂ ਦਾ ਕੰਮ ਨਜ਼ਰ ਆਇਆ, ਵਹਾਇਆ ਨਾ ਉਹਨਾਂ ਨੇ। ਦੁਨੀਆ ਆਖਿਆ ਵਾਹ ਵਾਹ ਵੇਖੋ ਨਾ ਕੰਮ ਹੋ ਰਿਹਾ। ਤੇ ਜਿਨ੍ਹਾਂ ਨਹੀਂ ਵਹਾਇਆ ਗੁੰਮਨਾਮ ਰਹੇ, ਉਹਨਾਂ ਲੋਕਾਂ ਆਖਿਆ ਤੂੰ ਕਹਾਣੀਆਂ ਸੁਣਾਉਂਦਾ ਰਿਹਾ, ਗੱਲਾਂ ਬਾਤਾਂ ਕਰਦਾ ਰਿਹਾ, ਇਹ ਝੂਠ ਹੈ, ਇਹ ਇਹ ਵੇ, ਇਹ ਉਹ ਵੇ। ਸੋ ਮੋਬਾਈਲ ਤੁਹਾਡਾ, ਹੱਥ ਤੁਹਾਡੇ, ਪੈਕੇਜ ਤੁਹਾਡਾ, ਜੋ ਦਿਲ ਕਰਦਾ ਤੁਸੀਂ ਲਿਖੋ, ਜੋ ਦਿਲ ਕਰਦਾ ਤੁਸੀਂ ਬੋਲੋ, ਤੁਹਾਡੀ ਜ਼ੁਬਾਨ ਹੈ, ਤੁਸੀਂ ਆਜ਼ਾਦ ਹੋ। ਮੈਂ ਤਾਂ ਤੁਹਾਨੂੰ ਨਹੀਂ ਕਹਿ ਸਕਦਾ ਕਿ ਨਾ ਕਰੋ ਕੰਮ, ਨਾ ਕਰੋ ਗੱਲ, ਤੁਸੀਂ ਕਰੋ, ਤੁਹਾਡਾ ਹੱਕ ਹੈ। ਲੇਕਿਨ ਮੈਂ ਨਾ ਇਹ ਟਾਈਮ ਗੱਲਾਂ ਕਰਨ ਦਾ ਨਹੀਂ, ਇਹ ਟਾਈਮ ਤਨਕੀਦ ਕਰਨ ਦਾ ਨਹੀਂ, ਇਹ ਟਾਈਮ ਕੌਮ ਦੇ ਨਾਲ ਮਿਲ ਕੇ ਖਿਦਮਤ ਦਾ ਟਾਈਮ ਹੈ। ਅਮਲੀ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਆਪਣਾ ਹਿੱਸਾ ਪਾਉਣ ਦਾ ਟਾਈਮ ਹੈ। ਗੱਲਾਂ ਕਰਾਂ ਦੇ, ਤਨਕੀਦਾਂ ਪੇ ਕਰਾਂ ਦੇ, ਪੇ ਕਰਿਓ, ਹਾਂਜੀ, ਲੇਕਿਨ ਇਹ ਟਾਈਮ ਲੰਘਾ ਲਈ, ਪੇ ਕਰਿਓ, ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਸ਼ੁਕਰੀਆ ਅਦਾ ਕਰਨਾ ਉਹਨਾਂ ਸਾਰਿਆਂ ਸਾਥੀਆਂ ਦਾ। ਮੈਂ ਤਨਕੀਦ ਨਹੀਂ ਕਰ ਰਿਹਾ, ਮੈਂ ਜਵਾਬ ਨਹੀਂ ਦੇ ਰਿਹਾ, ਯਾਨੀ ਕਿ ਤੁਹਾਨੂੰ ਮੈਂ ਡਿਸਾਰਡ ਨਹੀਂ ਕਰ ਰਿਹਾ। ਜਿੰਨੇ ਵੀ ਜੋ ਗੱਲ ਕੀਤੀ, ਫਿਰ ਵੀ ਤੁਹਾਡਾ ਸ਼ੁਕਰੀਆ। ਲੇਕਿਨ ਮੈਂ ਨਾ ਇੱਕ ਵਾਰੀ ਤਹਿਕੀਕ ਕਰ ਲੈਣੀ ਚਾਹੀਦੀ। ਵੀਡੀਓ ਬਣਾਉਣ ਤੋਂ ਪਹਿਲਾਂ ਅਗਲੇ ਕੋਲੋਂ ਪੁੱਛ ਲੈਣਾ ਚਾਹੀਦਾ, ਆਇਆ ਇਹਦੇ 'ਚ ਰਿਐਲਿਟੀ ਕੀ, ਇਹਦੇ 'ਚ ਹਕੀਕਤ ਕੀ ਹੈ। ਬਾਕੀ ਕੋਈ ਬਾਤ ਨਹੀਂ, ਕਹਿਣੇ ਵਾलों का कुछ नहीं जाता, सहने वाले यार कमाल करते हैं। ਅੱਲਾ ਪਾਕ ਦੀ ਜ਼ਾਤ ਤੁਹਾਨੂੰ ਸਲਾਮਤ ਰੱਖੇ। ਇਨਸ਼ਾਅੱਲਾ ਹੁਣ ਮੈਂ ਹਰ ਇੱਕ ਕੰਮ ਦੀ, ਜਿੰਨੇ ਵੀ ਸਾਡੇ ਰਫਾਈ ਕੰਮ ਅਸੀਂ ਛੁਪ ਕੇ ਚੁੱਪ ਚਪੀਤੇ ਕਰਦੇ ਰਹੇ ਹਾਂ, ਇਨਸ਼ਾਅੱਲਾ ਹੁਣ ਮੈਂ ਹਰ ਇੱਕ ਕੰਮ ਦੀ ਵੀਡੀਓ ਬਣਾਵਾ ਕਰਾਂਗਾ। ਹੁਣ ਕਲੇਜਾ ਰੱਖਿਆ ਜੇ, ਹੁਣ ਸਬਰ ਰੱਖਿਆ ਜੇ, ਹੁਣ ਜਿਗਰਾ ਰੱਖਿਆ ਜੇ ਵੇਖਣ ਦਾ। ਹੁਣ ਫਿਰ ਜੇ ਅੱਗੇ ਨਹੀਂ ਵਹਾਇਆ ਤੇ ਆਂਦੇ ਹੋਗੇ ਇਹ ਸਾਰੀ ਗੱਲਬਾਤ, ਹੁਣ ਮੈਂ ਵਹਾਵਾਂ ਦਾ, ਫਿਰ ਮੈਨੂੰ ਪਤਾ ਨਾ ਤੁਹਾਂ ਕੀ ਆਖਣਾ, ਲੇਕਿਨ ਵੇਖਣ ਦਾ, ਬਰਦਾਸ਼ਤ ਦਾ ਹੌਸਲਾ ਰੱਖਿਆ ਜੇ। ਨੀਅਤਾਂ ਅੱਲਾ ਜਾਣਦਾ, ਅਜਰ ਅੱਲਾ ਨੇ ਦੇਣਾ, ਲੇਕਿਨ ਇਹ ਦੁਨੀਆ ਨਹੀਂ ਹਾਂ ਵਹਾਉਂਦੇ, ਨਹੀਂ ਨਾ ਵਹਾਇਆ, ਇਸ ਦਫਾ ਨਹੀਂ ਨਾ ਕੰਮ ਕਰਕੇ ਵਹਾਇਆ, ਤੇ ਦੁਨੀਆ ਕੀ ਆਖਿਆ। ਹੁਣ ਵਹਾਵਾਂ ਦਾ ਦੁਨੀਆ ਮੈਨੂੰ ਪਤਾ ਕੀ ਆਖੇਗੀ, ਲੇਕਿਨ ਜਦੋਂ ਦੁਨੀਆ ਨੇ ਆਖਣਾ ਹੀ ਆਖਣਾ ਨਾ, ਫਿਰ ਮੇਰੇ ਖਿਆਲ 'ਚ, ਮੇਰੇ ਨਜ਼ਦੀਕ ਬਿਹਤਰ ਹੈ ਕਿ ਕੰਮ ਕਰਕੇ ਵਹਾਇਆ ਹੀ ਜਾਏ, ਉਹਨੂੰ ਛੁਪਾਇਆ ਨਾ ਜਾਏ। ਦੂਸਰੇ ਐਂਗਲ ਨਾਲ ਵੇਖੀਏ ਤੇ ਵਹਾਣ ਦੇ ਨਾਲ ਸ਼ਾਇਦ ਅਸੀਂ ਕੰਮ ਕਰਕੇ ਵਹਾਵਾਂ ਦੇ, ਤੇ ਉਹਦੇ ਨਾਲ ਸ਼ਾਇਦ ਕਿਸੇ ਹੋਰ ਦਾ ਵੀ ਵੇਖ ਕੇ ਹੌਸਲਾ ਵਧੇ, ਉਹਦੇ ਜਜ਼ਬਾ ਬੇਦਾਰ ਹੋਵੇ, ਉਹ ਵੀ ਕੰਮ ਕਰੇ। ਇੱਕ ਮੁਸਬਤ ਸੋਚ ਨਾਲ ਹੀ ਕੰਮ ਕਰ ਰਹੇ ਸਾਂ, ਮੁਸਬਤ ਨਾਲ ਹੀ ਕਰਨੇ ਆ ਪਏ, ਮੁਸਬਤ ਸੋਚ ਨਾਲ ਹੀ ਇਨਸ਼ਾਅੱਲਾ ਅੱਗੋਂ ਵੀ ਕਰਾਂਗੇ। ਅੱਲਾ ਪਾਕ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਗੱਲਾਂ ਦੇ ਨਾਲ, ਵੀਡੀਓ ਬਣਾਉਣ ਦੇ ਨਾਲ, ਕਮੈਂਟ ਕਰਨ ਦੇ ਨਾਲ ਅਮਲੀ ਤੌਰ ਤੇ ਕੰਮ ਕਰਨ ਦੀ ਵੀ ਤੌਫੀਕ ਅਤਾ ਫਰਮਾਏ। ਦੁਆਵਾਂ 'ਚ ਯਾਦ ਰੱਖਿਓ। ਇਨਸ਼ਾਅੱਲਾ ਤੁਹਾਨੂੰ ਹੁਣ ਹਰ ਪੋਸਟ, ਹਰ ਵੀਡੀਓ ਅਮਲੀ ਤੌਰ ਤੇ ਕੰਮ ਦੀ ਹੀ ਨਜ਼ਰ ਆਏਗੀ। ਗੱਲਾਂ ਵੀ ਹੁੰਦੀਆਂ ਰਹਿਣਗੀਆਂ, ਨਾਲ ਕੰਮ ਕਰਕੇ ਵੀ ਵਹਾਉਂਦੇ ਰਵਾਂਗੇ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁல்லாਹਿ ਵਬਰਕਾਤੁਹੂ।